ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਸੈਂਕਰਾਮੈਂਟੋ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਭੈਣ ਨੀਲਮ ਕੌਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਆਪ ਜੀ ਲਈ ਕੁਝ ਹੋਰ ਸਵਾਲ ਲੈ ਕੇ ਆਇਆ ਹਾਂ। ਪਹਿਲਾਂ ਤਾਂ ਜੇ ਬਾਪੂ ਜੀ ਸ਼ਹੀਦੀ ਪਾ ਜਾਂਦੇ ਹਨ ਜੋ ਅੱਜ ਦੀ ਤਰੀਕ ਵਿੱਚ ਦਿਖ ਰਿਹਾ ਹੈ, ਉਸ ਸਮੇਂ 'ਚ ਸਾਨੂੰ ਕੀ ਕਰਨਾ ਚਾਹੀਦਾ ਹੈ? ਇੱਕ ਹੋਰ ਭੁੱਖ ਹੜਤਾਲ ਤੇ ਫਿਰ ਆਪਣੇ ਹੱਕਾਂ ਲਈ ਮਿੰਨਤਾਂ ਕਰੀਏ ਜਾਂ ਫਿਰ ਭਾਰਤੀ ਸਟੇਟ ਖਿਲਾਫ ਹਥਿਆਰਬੰਦ ਸੰਘਰਸ਼ ਸ਼ੁਰੂ ਕਰੀਏ ਜਾਂ ਫਿਰ 2020 ਰੈਫਰੈਂਡਮ ਦੀ ਉਡੀਕ ਕੀਤੀ ਜਾਵੇ? ਗਲਤੀ ਵਿੱਚ ਇੱਕ ਇੰਟਰਵਿਊ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਕਾਨੂੰਨੀ ਤੌਰ ਤੇ 2020 ਰੈਫਰੈਂਡਮ ਦੇ ਹਵਾਲੇ ਨਾਲ ਆਜ਼ਾਦੀ ਸੰਭਵ ਨਹੀਂ, ਇਹ ਕਿਸੇ ਹੋਰ ਮੁਲਕ ਵੱਲੋਂ ਭਾਰਤ ਖਿਲਾਫ ਵੋਟ ਕੀਤਾ ਜਾਵੇਗਾ। ਅੰਤ 'ਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਸਿੱਖਾਂ ਨੇ ਭਾਰਤੀ ਸਟੇਟ ਖਿਲਾਫ ਇਸ ਲੜਾਈ ਨੂੰ ਜਿਉਂਦਾ ਰੱਖਿਆ ਹੈ, ਇਸ ਅੱਗ ਨੂੰ ਬਲਦਾ ਰੱਖਿਆ ਜਾਵੇ। ਅਸੀਂ ਆਪਣੇ ਇਤਿਹਾਸ ਨੂੰ ਜਾਣੀਏ, ਸਮਝੀਏ ਤੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਅੱਜ ਅਸੀਂ ਭੁਲਾ ਦਿੱਤਾ ਹੈ। ਸਾਨੂੰ ਛੇਤੀ ਹੀ ਇਸ ਦੀ ਜ਼ਰੂਰਤ ਪਵੇਗੀ। ਉੱਠੋ ਵੀਰੋ, ਜਵਾਨੋ ਤੇ ਗੱਭਰੂਓ, ਸਿੱਖੀ ਤੂੰ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰਜ਼ਾਈ ਹੈ, ਸਿਰ ਦੇ ਕੇ ਕਰਜ਼ ਉਤਾਰ ਦਿਓ। ਸੰਤ ਜਰਨੈਲ ਸਿੰਘ ਖਾਲਸਾ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਲਿਖਿਆ ਜੀ, ਔਰ ਜਿਸ ਸ਼ਹਿਰ ਤੋਂ ਉਹਨਾਂ ਨੇ ਲਿਖਿਆ ਹੈ, ਆਉਣ ਵਾਲੇ ਸੰਡੇ ਰੈਫਰੈਂਡਮ 2020 ਦੀ ਇੱਕ ਕਾਨਫਰੰਸ ਉਸ ਸ਼ਹਿਰ ਦੇ ਵਿੱਚ ਹੀ ਹੋ ਰਹੀ ਹੈ। ਪਹਿਲਾਂ ਮੈਂ ਵੀ ਜੁਆਇਨ ਕਰਨਾ ਸੀ, ਪਰ ਮੈਂ ਹੁਣ ਵਾਸ਼ਿੰਗਟਨ DC ਦੇ ਸਮਾਗਮ ਵੱਲ ਜਾਣਾ। ਸੋ ਮੇਰਾ ਖਿਆਲ ਹੈ ਬਹੁਤ ਸਾਰੇ ਉਹਨਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਉੱਥੇ ਵੀ ਮਿਲਣਗੇ, ਉਹ ਜ਼ਰੂਰ ਅਟੈਂਡ ਕਰਨ। ਸ਼ਾਮ ਦਾ ਟਾਈਮ ਹੈ ਔਰ ਉਹਨਾਂ ਦੇ ਜਿਹੜੇ ਸਵਾਲ ਤਾਂ ਅਲਟੀਮੇਟਲੀ ਇੱਥੇ ਹੀ ਆ ਕੇ ਮੁੱਕਦਾ ਹੈ ਕਿ ਵੀ ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਵੀ ਜੇ ਬਾਪੂ ਸੂਰਤ ਸਿੰਘ ਸ਼ਹੀਦੀ ਪਾ ਜਾਂਦੇ ਨੇ ਤਾਂ ਸਾਨੂੰ ਕੀ ਕਰਨਾ ਚਾਹੀਦਾ। ਫਿਰ ਉਹਨਾਂ ਨੇ ਕਿਹਾ ਜੀ ਕੀ ਅਸੀਂ ਕੋਈ ਹੋਰ ਬੈਠੇਗਾ ਭੁੱਖ ਹੜਤਾਲ ਤੇ ਮਿੰਨਤਾਂ ਹੀ ਕਰਾਂਗੇ, ਜਾਂ ਸਾਨੂੰ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨਾ ਚਾਹੀਦਾ, ਜਾਂ 2020 ਦੀ ਉਡੀਕ ਕਰਨੀ ਚਾਹੀਦੀ ਹੈ। ਫਿਰ ਉਹਨਾਂ ਨੇ ਮਾਨ ਸਾਹਿਬ ਦੀ ਇਸ ਪ੍ਰਤੀ ਜਿਹੜੀ ਸਟੇਟਮੈਂਟ ਹੈ, ਜਿਹਨੂੰ ਅਸੀਂ ਆਲਰੇਡੀ ਡਿਸਕਸ ਕੀਤਾ, ਉਹਦਾ ਜ਼ਿਕਰ ਕੀਤਾ। ਪਰ ਜਿਹੜੀ ਗੱਲ ਉਹਨਾਂ ਨੇ ਕਨਕਲੂਡ ਕੀਤੀ, ਮੈਂ ਸਮਝਦਾ ਵੀ ਉਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਇਹੀ ਹੈ ਕਿ ਅੱਗ ਨੂੰ ਬਲਦਾ ਰੱਖਣਾ, ਗੱਲ ਨੂੰ ਜਾਰੀ ਰੱਖਣਾ, ਸ਼ਹਾਦਤਾਂ ਨੂੰ ਨਾ ਭੁੱਲਣਾ ਔਰ ਆਪਣੇ ਨਿਸ਼ਾਨੇ ਵੱਲ ਨਿਰੰਤਰ ਵੱਧਦੇ ਜਾਣਾ ਜੀ। ਸੋ ਮੈਂ ਸਮਝਦਾ ਵੀ ਬਾਕੀ ਤਾਂ ਬਹੁਤ ਸਾਰੀਆਂ ਗੱਲਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਕਿਉਂਕਿ ਉਹ ਹਥਿਆਰਬੰਦ ਸੰਘਰਸ਼ ਹੋਏ, ਉਹ ਸ਼ਾਂਤਮਈ ਹੋਏ, ਉਹ ਰੈਫਰੈਂਡਮ 2020 ਹੋਏ, ਇਹ ਸਾਰੇ ਇਸ ਵਿਲ ਦਾ ਇਜ਼ਹਾਰ ਕਰਦੇ ਨੇ, ਇਸ ਇਰਾਦੇ ਦਾ ਇਜ਼ਹਾਰ ਕਰਦੇ ਨੇ ਕਿ ਸਿੱਖ ਕੌਮ ਨੇ ਉਸ ਖਿੱਤੇ ਦੇ ਵਿੱਚ ਰਾਜਸੀ ਆਜ਼ਾਦੀ, ਜਿਸ ਦੇ ਲਈ ਇੱਕ ਰਾਜਸੀ ਖਿੱਤਾ ਟੈਰੀਟਰੀ, ਇਹ ਕੋਈ ਸਭ ਰਾਜ ਸ੍ਰਿਸ਼ਟਕਾਲੇ ਨਹੀਂ ਹੈ, ਕੋਈ ਅਸੀਂ ਈਥਰ ਜ਼ੋਨ ਦੇ ਵਿੱਚ ਨਹੀਂ ਵਿਚਰਨਾ। ਸਾਨੂੰ ਇੱਕ ਪੋਲੀਟੀਕਲ ਜਿਹੜੀ ਡਿਮਾਰਕੇਟਿਡ ਟੈਰੀਟਰੀ ਹੈ ਉਸ ਦੀ ਲੋੜ ਹੈ, ਤਾਂ ਕਿ ਸਾਡਾ ਧਰਮ, ਸਾਡੀ ਫਿਲਾਸਫੀ, ਗੁਰੂਆਂ ਦਾ ਜਿਹੜਾ ਮਾਨਵ ਕਲਿਆਣਕਾਰੀ ਮਿਸ਼ਨ ਹੈ, ਉਸ ਨੂੰ ਅੱਗੇ ਤੋਰਨ ਦੇ ਲਈ ਸਾਡੇ ਕੋਲ ਪੈਰ ਤਰਾਵਾ ਹੋਏ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਕੱਟ ਆਫ ਲਾਈਨ ਨਹੀਂ ਹੈ ਕਿ ਜੀ ਹੁਣ ਸ਼ਾਂਤਮਈ ਖਤਮ ਹੋਇਆ ਤੇ ਹੁਣ ਹਥਿਆਰਬੰਦ ਸ਼ੁਰੂ ਹੋਏਗਾ, ਹੁਣ ਹਥਿਆਰਬੰਦ ਖਤਮ ਕਰ ਦਿੱਤਾ ਹੈ ਤੇ ਵਾਪਸ ਸ਼ਾਂਤਮਈ 'ਚ ਆ ਜਾਓ। ਉਹ ਹਾਲਾਤ, ਸਿਚੁਏਸ਼ਨਸ, ਸਰਕਮਸਟਾਂਸਿਸ ਉਹੀ ਡਿਸਾਈਡ ਕਰਦੇ ਨੇ ਵੀ ਕੀ ਕੋਰਸ ਲੈਣਾ। ਬਟ ਜਿਹੜੀ ਮੁੱਢਲੀ ਗੱਲ ਹੈ ਉਹ ਅਵੇਅਰਨੈਸ ਹੈ ਕਿ ਸਾਡੀ ਜਵਾਨੀ ਜੋ ਖਾਸ ਤੌਰ ਤੇ ਸਾਡੇ ਬੱਚੇ, ਉਹਨਾਂ ਦੇ ਕੰਨ ਦੇ ਵਿੱਚ ਅਸੀਂ ਜ਼ਰੂਰ, ਜਿਵੇਂ ਜਦੋਂ ਆਮ ਪੰਜਾਬੀ 'ਚ ਕਹਿੰਦੇ ਸੀ ਕੰਨ 'ਚ ਫੂਕ ਮਾਰਨਾ ਜੀ। ਹੁਣ ਫੂਕ ਫਾਕ ਤਾਂ ਕੀ ਹੁੰਦੀ ਹੈ, ਮਤਲਬ ਤਾਂ ਇਹੀ ਹੁੰਦਾ ਸੀ ਵੀ ਇੱਕ ਗੱਲ ਜਿਹੜੀ ਉਹਨਾਂ ਨੂੰ ਯਾਦ ਕਰਵਾ ਦੇਣੀ, ਉਹ ਉਹਨਾਂ ਦੇ ਨਾਲ ਰਹਿੰਦੀ ਹਮੇਸ਼ਾ। ਸੋ ਮੈਂ ਸਮਝਦਾ, ਔਰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਦੋ ਯਹੂਦੀ ਮਿਲ ਕੇ ਵਿਛੜਦੇ ਸੀ ਤੇ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ। ਹੁਣ ਇਹ ਤਾਂ ਨਹੀਂ ਸੀ ਹੁੰਦਾ ਵੀ ਅਗਲੇ ਸਵੇਰੇ ਉੱਠਣਾ ਤਾਂ ਉਹਨਾਂ ਨੇ ਜੈਰੂਸ਼ਲਮ 'ਚ ਪਹੁੰਚੇ ਹੋਣੇ, ਪਰ ਉਹ ਇੱਕ ਵਿਲ ਦਾ ਇਜ਼ਹਾਰ ਸੀ ਕਿ ਵੀ ਅਲਟੀਮੇਟਲੀ ਸਾਡੀ ਉਹ ਧਰਤੀ ਹੈ ਔਰ ਅਸੀਂ ਆਪਣਾ ਦੇਸ਼ ਬਣਾਉਣਾ ਹੈ, ਆਪਣੇ ਦੇਸ਼ ਪਹੁੰਚਣਾ। 2,000-2,500 ਸਾਲ ਉਹ ਕਹਿੰਦੇ ਰਹੇ। ਅਸੀਂ ਤਾਂ ਜਿਹੜਾ 1849 ਤੱਕ ਇੱਕ ਸੋਵਰਨ ਕੰਟਰੀ ਸੀ, ਲੇਕਿਨ ਇਹ ਗੱਲ ਰਿਜ਼ੋਲਵ ਸਾਡਾ ਪ੍ਰਗਟ ਕਰਦੀ ਹੈ। ਵੈਸੇ ਤਾਂ ਰਾਜ ਕਰੇਗਾ ਖਾਲਸਾ ਜਾਂ ਖਾਲਸਾ ਜੀ ਕੇ ਬੋਲ ਬਾਲੇ ਦੀ ਅਰਦਾਸ ਵੀ ਇਹੀ ਰਿਜ਼ੋਲਵ ਸੀ, ਪਰ ਕਿਉਂਕਿ ਇਹ ਵਕਤ ਨਾਲ ਇੱਕ ਰਸਮੀ ਬਣ ਗਿਆ ਕਿ ਜੀ ਇਹ ਧਾਰਮਿਕ, ਜਿਵੇਂ ਹੁਣ ਇੱਕ ਸਿੱਖ ਨੂੰ ਅੰਬਾਲਾ ਕੋਰਟ ਦੇ ਵਿੱਚ ਕਿਰਪਾਨ ਦੇ ਨਾਲ ਜਿਹੜਾ ਕੋਰਟ 'ਚ ਨਹੀਂ ਜਾਣ ਦਿੱਤਾ ਗਿਆ, ਉਸ ਦਾ ਕੇਸ ਹਾਈ ਕੋਰਟ 'ਚ ਕੀਤਾ
ਕਿ ਜੀ ਇਹ ਤਾਂ ਸਾਡਾ ਤੁਹਾਡਾ ਆਰਟੀਕਲ 25-20 ਸਾਨੂੰ ਕਿਰਪਾਨ ਰੱਖਣ ਔਰ ਪਹਿਨਣ ਦਾ ਹੱਕ ਦਿੰਦਾ ਹੈ, ਔਰ ਹਰਿਆਣਾ ਗਵਰਨਮੈਂਟ ਨੇ ਮੰਨ ਲਿਆ ਅੱਜ ਜਿਹੜੀ ਉਹਨਾਂ ਦੇ ਕਿਸੇ ਵਕੀਲ ਨੇ ਪਿਛਲੇ ਦਿਨਾਂ 'ਚ ਕਿਹਾ। ਤੇ ਉਹਦੇ 'ਚ ਪਰ ਜਿਹੜੀ ਗੱਲ ਸਭ ਤੋਂ ਤਕਲੀਫ ਵਾਲੀ ਸੀ ਉਹ ਹਰਿਆਣਾ ਗਵਰਨਮੈਂਟ ਕਹਿੰਦੀ ਹੈ ਜੀ ਹਾਂ ਸਿੱਖਾਂ ਨੂੰ ਇਹ ਹੱਕ ਮਿਲਿਆ ਹੋਇਆ ਹੈ, ਔਰ ਉਹ ਜੱਜ ਨੂੰ ਕਹਿ ਰਹੇ ਨੇ ਐਜ਼ ਦਿਸ ਇਜ਼ ਐਨ ornament ਆਫ ਦਾ ਸਿੱਖਸ। ਇਹ ਕਿਰਪਾਨ ਜਿਵੇਂ ਗਹਿਣਾ ਹੈ, ਜਿਵੇਂ ਕਿਸੇ ਨੇ ਮੁੰਦੀ ਪਾਈ ਹੋਈ ਹੈ ਜਾਂ ਜਿਹੜੇ ਨੇ ਉਹ ਵਾਲੀਆਂ ਪਾਈਆਂ ਹੋਈਆਂ ਨੇ, ਵੀ ਇਹ ਗਹਿਣਾ ਹੈ, ornament ਆਫ ਦਾ ਸਿੱਖਸ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਸ ਰਾਜ ਜਿਹਦੇ ਮਾਲਕ ਬਣੇ ਬੈਠੇ ਨੇ, ਜਿਸ ਸ਼ਮਸ਼ੀਰ ਦੀ ਤਾਕਤ ਨਾਲ ਗੁਲਾਮੀ ਦੇ ਸੰਗਲ ਕੱਟੇ ਹੋਣ ਤੇ ਇਸ ਰਾਜ ਭਾਗ ਤੇ ਬਿਠਾਇਆ ਹੋਏ, ਉਹ ਅੱਜ ਇੱਕ ਜੋਕ ਹੈ ਇਹ ਕਹਿਣਾ ਕਿ ਜੀ ਤੁਸੀਂ ਇਹ ਗਹਿਣਾ ਪਾਇਆ। ਫਿਰ ਜਿਵੇਂ ਗਹਿਣਾ ਲਾਇਆ ਜਾ ਸਕਦਾ ਹੈ, ਇਹ ਲਾਇਆ ਵੀ ਜਾ ਸਕਦਾ। ਅਗਲਾ ਆਰਗੂਮੈਂਟ ਤਾਂ ਜੱਜ ਇਹੀ ਕਹੇਗਾ ਕਿ ਜੀ ਜੇ ਇਹ ਗਹਿਣਾ ਹੈ ਫਿਰ ਤਾਂ ਇਹ ਲਾਇਆ ਵੀ ਜਾ ਸਕਦਾ, ਇਹ ਕੋਈ ਪਾਰਟ ਤਾਂ ਨਹੀਂ ਹੈ ਤੁਹਾਡੇ ਬੀਇੰਗ ਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਗੱਲ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਫਿਰ ਹਿੱਸੇ ਆਉਂਦੀ ਹੈ। ਉੱਥੇ ਤਾਂ ਬਹੁਤ ਸਾਰਿਆਂ ਦੀ ਡਿਫਰੈਂਟ ਕਿਸਮ ਦੀ ਪ੍ਰੋਗਰਾਮਿੰਗ ਮੈਂਟਲ ਹੋਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪ ਪਹਿਲਾਂ ਸਮਝੀਏ, ਦ੍ਰਿੜ ਹੋਈਏ, ਔਰ ਇਹ ਗੱਲ ਕੰਨ ਦੇ ਵਿੱਚ ਜਿਹੜੀ ਹੈ ਫੂਕ ਮਾਰਨ ਵਾਂਗ ਲਗਾਤਾਰਤਾ ਨਾਲ ਯਾਦ ਕਰਵਾਈਏ ਕਿ ਤੁਸੀਂ ਇੱਕ ਪੰਥ ਪਰਿਵਾਰ ਹੋ ਔਰ ਸਿੱਖ ਕੌਮ ਬੇਕਰੀ ਹੈ। ਸਾਡਾ ਹੋਮਲੈਂਡ, ਸਾਡੀ ਫਾਦਰਲੈਂਡ, ਸਾਡੀ ਮਦਰਲੈਂਡ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੀ ਉਹ ਧਰਤੀ ਹੈ, ਔਰ ਉਸ ਦੇ ਉੱਤੇ ਜਿਹੜਾ ਇੰਡੀਅਨ ਆਰਮੀ ਨੇ, ਇੰਡੀਅਨ ਗਵਰਨਮੈਂਟ ਨੇ ਕਾਬੂ ਕੀਤਾ ਹੋਇਆ, ਉਸ ਨੂੰ ਕੰਟਰੋਲ ਕੀਤਾ, ਉਹਨੂੰ ਅਸੀਂ ਲਿਬਰੇਟ ਕਰਵਾਉਣਾ ਹੈ, ਆਜ਼ਾਦ ਕਰਵਾਉਣਾ ਹੈ। ਸੋ ਮੈਂ ਸਮਝਦਾ ਵੀ ਇਹ ਰਿਜ਼ੋਲਵ, ਔਰ ਉਹਨਾਂ ਨੇ ਅਖੀਰ ਦੇ ਵਿੱਚ ਪੰਜਾਬੀ ਦਾ ਜਿਹੜਾ ਪੜ੍ਹਿਆ ਤੁਸੀਂ ਉਹਨੂੰ ਠੀਕ ਤਰ੍ਹਾਂ ਨਹੀਂ ਪੜ੍ਹਿਆ, ਉਹ ਇੱਕ ਨਜ਼ਮ ਹੈ, ਵਾਰਤਕ ਨਹੀਂ ਹੈ, ਔਰ ਉਹਨੂੰ ਮੈਂ ਚਾਹਾਂਗਾ ਵੀ ਤੁਸੀਂ ਪੜ੍ਹੋ। ਹਾਂ ਹਾਂਜੀ। ਉੱਠੋ ਵੀਰੋ ਜਵਾਨੋ ਤੇ ਗੱਭਰੂਓ, ਸਿੱਖੀ ਤੂੰ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰਜ਼ਾਈ ਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।